ਗੱਲ ਕਰੀਏ ਲਾਰੈਂਸ ਬਿਸ਼ਨੋਈ ਦੀ ਸ਼ਰਮਾ ਦੀ, ਜਦੋਂ ਪਹਿਲੀ ਵੀਡੀਓ ਆਈ ਸੀ, ਇੰਟਰਵਿਊ ਆਈ ਸੀ, ਤਾਂ ਤਰ੍ਹਾਂ-ਤਰ੍ਹਾਂ ਦੇ ਸਵਾਲ ਚੁੱਕੇ ਗਏ ਸੀ। ਪੰਜਾਬ ਸਰਕਾਰ ਨੂੰ ਮਾਰੀਦਿਆਂ ਨੂੰ ਡਿਫੈਂਡ ਕਰਨਾ ਪਿਆ, ਉਹਨਾਂ ਨੇ ਫੋਟੋਆਂ ਦਿਖਾਈਆਂ। ਪਰ ਜਿਹੜੀ ਹੁਣ ਨਵੀਂ ਵੀਡੀਓ ਆਈ ਹੈ, ਉਹ ਤਾਂ ਉਹੀ ਆ ਗਈ ਨਾ ਇੰਟਰਵਿਊ, ਜਿਹੜੀ ਦੇ ਵਿੱਚ ਜਿਹੋ ਜਿਹੀਆਂ ਉਹਨਾਂ ਨੇ ਫੋਟੋਆਂ ਹੋਣ ਵਾਲਾ ਤਾਜ਼ਾ ਹੁਲੀਆ ਦਿਖਾਇਆ ਸੀਗਾ। ਪ੍ਰਵੀਨ ਜੀ, ਇੰਟਰਵਿਊ ਜਿੱਥੋਂ ਤੱਕ ਤਾਂ ਜੀ, ਇੰਟਰਵਿਊ ਦਾ ਮਸਲਾ, ਆਪਾਂ ਪਿਛਲੇ ਇੰਟਰਵਿਊ 'ਚ ਵੀ ਗੱਲ ਕੀਤਾ ਸੀ ਹਾਂਜੀ। ਕਿ ਲਾਰੈਂਸ ਬਿਸ਼ਨੋਈ ਦੇ ਜਿਹੋ ਜਿਹੇ ਬੋਲ ਨੇ, ਹੂੰ, ਉਹ ਕਹਿੰਦਾ ਸਲਮਾਨ ਖਾਨ ਨੇ ਕਾਲਾ ਹਿਰਨ ਮਾਰਿਆ ਹੈ ਨਾ, ਤੇ ਇਸ ਲਈ ਉਹ ਸਾਡੇ ਭਾਈਚਾਰੇ ਤੋਂ ਸਾਡੇ ਉੱਥੇ ਮੰਦਿਰ ਆ ਕੇ ਮਾਫੀ ਮੰਗੇ, ਤੇ ਪਰ ਆਪਣੇ ਬੰਦੇ ਮਾਰਨ ਤੇ ਕਹਿੰਦਾ ਕੋਈ ਅਫਸੋਸ ਨਹੀਂ। ਹੂੰ, ਤੇ ਉਹੀ ਦੂਜੀ ਇੰਟਰਵਿਊ 'ਚ ਉਹ ਕਹਿੰਦਾ ਕਿ ਸਿੱਧੂ ਮੂਸੇਵਾਲੇ ਦੀ ਸਰੀਰ ਨਾਲ ਸਾਡੀ ਦੁਸ਼ਮਣੀ ਸੀ, ਹੁਣ ਉਹ ਆਤਮਾ ਬਣ ਗਈ, ਹੁਣ ਆਤਮਾ ਪਰਮਾਤਮਾ 'ਚ ਮਲੀਨ ਹੋ ਗਈ, ਲੀਨ ਹੋ ਗਈ, ਹੁਣ ਇਸ ਲਈ ਕੋਈ ਉਹਦੇ ਮਾਪਿਆਂ ਨਾਲ ਸਾਡਾ ਕੋਈ ਉਹ ਨਹੀਂਗਾ, ਅਸੀਂ ਨਾ ਕੋਈ ਚਿੱਠੀ ਲਿਖੀ ਨਾ ਧਮਕੀ ਦਿੱਤੀ, ਸਾਡਾ ਉਹਦੇ ਮਾਪਿਆਂ ਨਾਲ ਕੋਈ ਲੜਾਈ ਨਹੀਂ। ਮਤਲਬ ਹੂੰ, ਤੁਸੀਂ ਬੰਦੇ ਮਾਰਨ ਦੀ ਮਾਫੀ ਨਹੀਂ ਮੰਗਣੀ। ਜੀ, ਤੇ ਇਹ ਇੱਕ ਪਹਿਲੂ। ਫਿਰ ਪਿਛਲੀ ਵਾਰ ਜਿਹੜਾ ਪਹਿਲੂ ਦੂਸਰਾ ਡੀਜੀਪੀ ਨੇ ਬਚਾਅ ਕੀਤਾ ਕਿ ਨਹੀਂ ਬਠਿੰਡਾ ਜੇਲ੍ਹ ਚੋਂ ਨਹੀਂ ਹੋਈ। ਹੂੰ, ਅਸੀਂ ਨਹੀਂ ਕਹਿੰਦੇ ਪ੍ਰਵੀਨ ਜੀ ਬਠਿੰਡਾ ਜੇਲ੍ਹ ਚੋਂ ਹੋਈ, ਹੂੰ, ਅਸੀਂ ਨਹੀਂ ਕਹਿੰਦੇ ਪ੍ਰਵੀਨ ਜੀ ਰਾਜਸਥਾਨ ਦੀ ਜੇਲ੍ਹ ਚੋਂ ਹੋਈ, ਅਸੀਂ ਨਹੀਂ ਕਹਿੰਦੇ ਕਿਸੇ ਪੁਲਿਸ ਦੇ ਥਾਣੇ ਚੋਂ ਹੋਈ, ਠੀਕ ਪਰ ਹੈ, ਹੋਈ ਤਾਂ ਕਿਸੇ ਪੁਲਿਸ ਦੀ ਕਸਟਡੀ ਚੋਂ ਨਾ, ਹਾਂਜੀ, ਪੁਲਿਸ ਦੀ ਗ੍ਰਿਫਤ ਚੋਂ ਹੋਈ ਨਾ। ਹੂੰ, ਭਾਰਤੀ ਕਾਨੂੰਨ ਦੇ ਤਹਿਤ ਤਾਂ ਉਹ ਕੈਦੀ ਹੈ ਨਾ, ਉਹ ਹੂੰ, ਜੇਲ੍ਹ ਹੈਗਾ ਚ ਹੈ ਬਿਲਕੁਲ, ਨਾ, ਜੀ, ਤੇ ਉਹ ਗ੍ਰਿਫਤ ਚ ਹੈ ਨਾ। ਜੀ, ਹਾਂ, ਜੇਕਰ ਇਹ ਕਾਨੂੰਨ ਦੇ ਤੌਰ ਤੇ ਸਹੀ ਆ ਤਾਂ ਫਿਰ ਕੋਈ ਹੂੰ, ਚੱਕਰ ਨਹੀਂ, ਫਿਰ ਸਾਰੇ ਮੀਡੀਆ ਨਾਲ ਗੱਲਬਾਤ ਕਰਾ ਦਿਆ ਕਰੋ, ਹੂੰ, ਫਿਰ ਪ੍ਰੈਸ ਕਾਨਫਰੰਸਾਂ ਕਰਾ ਦਿਓ, ਫਿਰ ਬੰਦੀ ਜੀ, ਸਿੰਘਾਂ ਦੀਆਂ ਵੀ ਗੱਲਾਂ ਕਰਾ ਦਿਓ, ਬਿਲਕੁਲ, ਫਿਰ ਹੋਰ ਜਿਹੜੇ ਕਾਨੂੰਨੀ ਤੌਰ ਤੇ ਤੁਸੀਂ ਫੜੇ ਨੇ ਉਹਨਾਂ ਦੀਆਂ ਵੀ ਗੱਲਾਂ ਕਰਾ ਦਿਓ, ਹੂੰ, ਸਾਰਿਆਂ ਦੇ ਪੱਖ ਆ ਜਾਣੇ ਚਾਹੀਦੇ ਨੇ। ਸਹੀ ਫਿਰ ਹੈ, ਆਉਣ ਦਿਓ, ਜੀ, ਤੋ ਚਾਰ ਚੈਨਲਾਂ ਦੀ ਵੀ ਦੁਕਾਨਦਾਰੀ ਚੱਲ ਜਾਊਗੀ, ਚੱਲਣ ਦਿਓ ਵਿਚਾਰਿਆਂ ਦੀ। ਹੂੰ, ਇਸ ਮਸਲੇ ਦੇ ਉੱਤੇ ਇਹ ਜਿਹੜਾ ਚੈਨਲ ਕੱਢ ਲਿਆ ਆ, ਜਿਹੜਾ ਪੱਤਰਕਾਰ ਕੱਢ ਲਿਆ, ਉਹਦੀ ਪਹੁੰਚ ਹੈ, ਜੀ, ਜੀ, ਬਿਲਕੁਲ, ਅਗਲਾ ਕਰ ਲਿਆ ਆਪਣਾ ਕੰਮ, ਅਗਲੇ ਦੀ ਪੱਤਰਕਾਰੀ ਦਾ ਕੰਮ ਹੈ। ਪਰ ਇਹ ਨਲਾਇਕੀ ਇਹਦੇ ਨਾਲ ਕਿਹਦੀ ਉਜਾਗਰ ਹੁੰਦੀ ਹੈ? ਸਾਡੇ ਸਿਸਟਮ ਦੀ। ਸਿਸਟਮ ਦੀ, ਬਿਲਕੁਲ ਨਲਾਇਕੀ ਸਹੀ, ਕਿਹਦੀ ਉਜਾਗਰ ਹੁੰਦੀ ਹੈ? ਪੁਲਿਸ ਦੀ। ਨਲਾਇਕੀ ਕਿਹਦੀ ਉਜਾਗਰ ਹੁੰਦੀ ਹੈ? ਸਰਕਾਰ ਦੀ। ਜਿਹੜੀ ਹੂੰ, ਸਰਕਾਰ ਕਹਿੰਦੀ ਸਾਨੂੰ ਪਲ ਪਲ ਦੀ ਖਬਰ, ਉਹਨੂੰ ਇਹ ਹੂੰ, ਨਹੀਂ ਪਤਾ ਲੱਗਦਾ ਕਿ 4 ਦਿਨਾਂ ਦੇ ਫਰਕ ਨਾਲ 2 ਇੰਟਰਵਿਊਆਂ ਹੋ ਗਈਆਂ ਜੇਲ੍ਹ ਦੇ ਅੰਦਰੋਂ। ਜੀ, ਉਹਨੂੰ ਇਹ ਬਿਲਕੁਲ, ਨਹੀਂ ਪਤਾ ਲੱਗਦਾ ਕਿ ਜੇਲ੍ਹ ਦੇ ਅੰਦਰ ਹਥਿਆਰ ਪਹੁੰਚ ਗਏ, ਉਹਨੂੰ ਇਹ ਨਹੀਂ ਪਤਾ ਲੱਗਦਾ ਜੇਲ੍ਹ ਦੇ ਅੰਦਰ ਬੰਦਿਆਂ ਦੇ ਕਤਲ ਹੋ ਗਏ, ਉਹਨੂੰ ਇਹ ਨਹੀਂ ਪਤਾ ਲੱਗਦਾ ਜੇਲ੍ਹ ਦੇ ਅੰਦਰ ਨੈਟ ਵੀ ਪਹੁੰਚ ਗਿਆ 5G। ਸਹੀ ਹੈ, ਤੇ ਕਹਿੰਦੇ ਜੀ ਬੜਾ ਰੌਲਾ ਪਾਇਆ ਪਿਛਲੀ ਵਾਰ ਕਈ ਅਦਾਰਿਆਂ ਨੇ, ਕਈ ਮੀਡੀਆ ਵਾਲਿਆਂ ਨੇ, ਕਿ ਦੇਖੋ ਜੀ ਇਹ ਤਾਂ ਸਟੂਡੀਓ 'ਚ ਹੋਈ ਆ ਜੀ, ਬਲੈਕ ਸਕਰੀਨ ਲਾ ਕੇ ਹੋਈ ਆ ਜੀ। ਅਗਲਾ ਕਹਿੰਦਾ ਚੱਕੋ ਚਿੱਟੀ ਲਾਈਟ ਬਾਲ ਦੇਣਾ ਇਸ ਵਾਰ, ਹਾਂ, ਹਲੋ ਬਿਲਕੁਲ, ਚੱਕੋ ਬੈਰਕ ਦਿਖਾ ਦੇਣਾ ਇਸ ਵਾਰ। ਹੂੰ, ਸੋ ਮੈਨੂੰ ਤਾਂ ਐਂ ਲੱਗਿਆ ਕਿ ਜਿਵੇਂ ਇਹ ਇੰਟਰਵਿਊ ਨਾ ਹੋ ਕੇ ਪਿਛਲੀ ਇੰਟਰਵਿਊ ਦੇ ਜਵਾਬ ਨੇ, ਜੀ, ਜੀ, ਸਹੀ ਹੈ, ਬਿਲਕੁਲ, ਪਿਛਲੀ ਇੰਟਰਵਿਊ ਦੀਆਂ ਜੋ ਮਸਲੇ ਖੜੇ ਹੋਏ ਉਹਨਾਂ ਦੀ ਸਫਾਈ ਦਿੱਤੀ ਗਈ ਹੋਵੇ, ਜਿਵੇਂ ਹੂੰ, ਇਹ ਤਾਂ ਪੱਖ ਦਿਖਾਇਆ ਗਿਆ ਹੋਵੇ, ਕਿਆ ਚੱਕੋ। ਫਿਰ ਹੂੰ, ਦੂਸਰੀ ਗੱਲ, ਇਹ ਪੁਲਿਸ ਨੂੰ ਵੀ ਮਤਲਬ ਕਿ ਚੜਾਉਣ ਵਾਲੀ ਗੱਲ ਸੀ, ਮੂੰਹ ਦਿਖਾਉਣ ਵਾਲੀ ਗੱਲ ਸੀ, ਪੰਜਾਬ ਸਰਕਾਰ ਨੂੰ ਵੀ, ਜੇਲ੍ਹ ਮੰਤਰੀ ਨੂੰ ਵੀ, ਗ੍ਰਹਿ ਮੰਤਰੀ ਨੂੰ ਵੀ, ਮੁੱਖ ਮੰਤਰੀ ਨੂੰ ਵੀ। ਕਿਆ ਲੈ ਕਹਿੰਦੇ ਸੀ, ਦੇਖੋ ਜੀ ਇਹ ਤਾਂ ਬੜੇ ਬਾਲ ਵੀ ਵਧੇ ਹੋਏ ਨੇ, ਦਾੜੀ ਮੁੱਛਾਂ ਵੀ ਵਧੀਆਂ ਹੋਈਆਂ ਨੇ, ਇਹ ਥੋੜਾ ਜੀ ਉਹ ਸਾਡੇ ਕੋਲ ਤਾਂ ਇਹੋ ਜਿਹੇ ਰੂਪ ਸੀਗਾ ਤੇ ਇਹ ਤਾਂ ਕਿਸੇ ਹੋਰ ਕੋਲ, ਸਾਡੇ ਕੋਲ ਤਾਂ ਬਾਲ ਕਟਾਏ ਹੋਏ ਨੇ, ਆ ਫੋਟੋ ਦੇਖੋ ਜੀ। ਡੀਜੀਪੀ ਨੇ ਫੋਟੋ ਜਾਰੀ ਕਰਤੀ ਕਿ ਦੇਖੋ ਜੀ ਬਾਲ ਵੀ ਕੱਟੇ ਹੋਏ ਨੇ, ਦਾੜੀ ਵੀ ਕੱਟੀ ਹੋਈ ਆ। ਅਗਲਾ ਕਹਿੰਦਾ ਚੱਕੋ, ਆ ਦਾੜੀ ਵੀ ਕੱਟੀ ਦੇਖ ਲਓ, ਬਾਲ ਵੀ ਕੱਟੇ ਦੇਖ ਲਓ, ਜਿਹੜੀ ਟੀ-ਸ਼ਰਟ ਵਾਲੀ ਫੋਟੋ ਜਾਰੀ ਕਰਦੇ ਹੋ ਉਸੇ ਟੀ-ਸ਼ਰਟ 'ਚ ਮੈਂ ਕਰ ਦਿੰਦਾ, ਜੀ, ਜੀ, ਉਸੇ ਰੰਗ ਵਾਲੀ ਟੀ-ਸ਼ਰਟ 'ਚ ਆ ਗਿਆ। ਤੇ ਹੁਣ ਦੱਸੋ ਜੀ, ਇਹ ਬੈਰਕ ਕਿਹੜੀ ਜੇਲ੍ਹ ਦੀ ਹੈ? ਫਿਰ ਜਵਾਬ ਦੇ ਦੇਣ, ਹੁਣ ਮੁੱਖ ਮੰਤਰੀ ਸਾਹਿਬ ਦੇ ਦੇਣ, ਜੇਲ੍ਹ ਮੰਤਰੀ ਸਾਹਿਬ ਦੇ ਦੇਣ, ਡੀਜੀਪੀ ਸਾਹਿਬ ਦੇ ਦੇਣ। ਤੇ ਇਸ ਲਈ ਸਵਾਲ ਇੱਥੇ ਆ ਕੇ ਖੜਾ, ਸਵਾਲ ਇਹ ਨਹੀਂਗਾ ਕਿ ਜੇਲ੍ਹ ਚੋਂ ਅਪਰੋਚ, ਪ੍ਰਵੀਨ ਜੀ, ਪਹਿਲਾਂ ਵੀ ਕੈਦੀ ਕਰਦੇ ਨੇ, ਹੁਣ ਵੀ ਹਾਂਜੀ, ਕਰਦੇ ਹਾਂਜੀ, ਨੇ, ਬਿਲਕੁਲ, ਧੰਦੇ ਵੀ ਬਿਲਕੁਲ, ਚੱਲਦੇ ਨੇ, ਗੈਂਗਸਟਰ ਕਰਦੇ ਨੇ, ਇਹ ਸਾਰਾ ਕੁਝ ਪੁਲਿਸ ਨਾਲ ਮਿਲ ਕੇ ਹੀ ਹੁੰਦਾ, ਸਾਰਿਆਂ ਨੂੰ ਪਤਾ। ਜੇਲ੍ਹ ਦੇ ਵਿੱਚ ਹੁਣ ਉਹ ਕਹਿੰਦਾ ਰਾਤ ਨੂੰ ਕਰ ਰਿਹਾ ਮੈਂ, ਤੇ ਇਸ ਲਈ ਕਹਿੰਦਾ ਮੇਰੀ ਬੈਰਕ ਕੋਲ ਹੁਣ ਨੇੜੇ ਪੁਲਿਸ ਵਾਲਾ ਕੋਈ ਨਹੀਂਗਾ। ਜੀ, ਪਿਛਲੀ ਵਾਰ ਲਾਈਟ ਨਹੀਂ ਬਾਲੀ ਸੀ, ਇਸ ਵਾਰ ਫਿਰ ਲਾਈਟ ਕਿਉਂ ਬਲ ਗਈ? ਹਾਂਜੀ, ਜੇ ਇੱਕ ਟਾਈਮ ਹੁੰਦਾ ਕਿ ਜੇਲ੍ਹ 'ਚ ਇੰਨੀ ਦੇਰ ਤੋਂ ਬਾਅਦ ਲਾਈਟਾਂ ਆਫ ਹੋਣੀਆਂ ਨੇ, ਤਾਂ ਫਿਰ ਇਹਦੀ ਲਾਈਟ ਕਿਉਂ ਬਲ ਰਹੀ ਹੈ ਭਾਈ? ਕਿ ਲਾਈਟ ਬਲਦੀ ਵੀ ਨਹੀਂ ਦਿਖਦੀ ਅੰਦਰ। ਸੋ ਇਸ ਲਈ ਉਹ ਕਹਿੰਦੇ ਸਾਡੇ ਕੋਲ ਮੋਬਾਈਲ ਪਹੁੰਚ ਜਾਂਦੇ ਨੇ ਜੀ, ਸਾਡੇ ਕੋਲ ਸੰਪਰਕ ਅਸੀਂ ਆਪ ਸਾਧਦੇ ਹਾਂ ਜੀ, ਅਸੀਂ ਪਹੁੰਚ ਕੀਤੇ। ਸੋ ਇਹ ਵੀ ਦਿਖਾਇਆ ਜਾ ਰਿਹਾ ਕਿ ਨਹੀਂ, ਸੰਪਰਕ ਵੀ ਲਾਰੈਂਸ ਬਿਸ਼ਨੋਈ ਆਪ ਸਾਧਦਾ, ਆਪ ਕਰਦਾ, ਹਾਂ, ਬਿਲਕੁਲ, ਹੈ ਨਾ। ਸੋ ਇਸ ਲਈ ਇਹ ਕੁੱਲ ਮਿਲਾ ਕੇ ਸਫਾਈ ਵੀ ਹੈ ਔਰ ਭਰਮ ਭੁਲੇਖੇ ਵੀ ਨੇ। ਪਿਛਲੀ ਵਾਰ ਜਿਹੜਾ ਰਾਸ਼ਟਰਵਾਦ ਵਾਲਾ ਚਿਹਰਾ ਉੱਭਰ ਗਿਆ ਸੀ ਕਿ ਦੇਸ਼ ਭਗਤ ਬਣ ਗਿਆ ਜੀ, ਇਹ ਰਾਸ਼ਟਰਵਾਦੀ ਬਣ ਗਿਆ ਜੀ, ਹਾਂਜੀ, ਹਾਂਜੀ, ਹੁਣ ਉਸ ਮਸਲੇ ਨੂੰ ਪੰਜਾਬ ਤੇ ਲਿਆ ਕੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਕਹਿੰਦੇ ਕਿ ਹੁਣ ਉਸ ਨੂੰ ਸਿੱਖ ਭਾਈਚਾਰੇ ਦੇ ਹਵਾਲੇ ਨਾਲ, ਉਹਨਾਂ ਦੀ ਭਾਵਨਾ ਨਾਲ, ਕਿ ਅੱਛਾ ਜੇ ਅੰਮ੍ਰਿਤਪਾਲ ਨਾਲ ਸਾਡਾ ਕੋਈ ਵਿਵਾਦ ਨਹੀਂਗਾ, ਕਹਿੰਦੀ ਉਹਦੀ ਦੁਕਾਨ ਆਪਣੀ ਆ, ਸਾਡੀ ਦੁਕਾਨ ਆਪਣੀ ਆ, ਅਸੀਂ ਆਪਣੀ ਦੁਕਾਨ ਤੇ ਮਾਲ ਵੇਚਦੇ ਹਾਂ, ਆਪਣੀ ਦੁਕਾਨ ਤੇ ਵੇਚੇ। ਹਾਂ, ਜੇ ਕੱਲ ਨੂੰ 84 ਦੇ ਕਾਤਲਾਂ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਨਾ, ਫਿਰ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂਗਾ, ਫਿਰ ਅਸੀਂ ਉਹਦਾ ਸਾਥ ਦੇਵਾਂਗੇ। ਸੋ ਇਸ ਲਈ ਇਸ ਹਵਾਲੇ ਨਾਲ ਹੁਣ ਮਤਲਬ ਕਿੰਨਾ ਕੁ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਵੀ ਲੱਗਦਾ ਜੀ। ਸੋ ਇਹ ਕੁੱਲ ਮਿਲਾ ਕੇ
ਸਵਾਲ ਜਵਾਬ ਜੋ ਮਰਜ਼ੀ ਰਹਿਣ, ਵਿਵਾਦ ਜੋ ਮਰਜ਼ੀ ਰਹਿਣ, ਚਰਚਾ ਜੋ ਮਰਜ਼ੀ ਰਵੇ, ਪਰ ਪੰਜਾਬ ਸਰਕਾਰ ਦੀ ਇੱਕ ਵੱਡੀ ਨਲਾਇਕੀ ਉੱਭਰ ਕੇ ਸਾਹਮਣੇ ਆ ਗਈ ਕਿ ਜਿਹੜੇ ਮਤਲਬ ਕਿ ਪਹਿਲੀਆਂ ਸਰਕਾਰਾਂ ਨੂੰ ਸਵਾਲ ਕਰਦੇ ਸੀ ਕਿ ਜੇਲ੍ਹਾਂ ਚੋਂ ਆਹ ਕੁਛ ਹੁੰਦਾ, ਜਿਹੜੇ ਪਹਿਲੇ ਜੇਲ੍ਹ ਮੰਤਰੀਆਂ ਨੂੰ ਸਵਾਲ ਕਰਦੇ ਸੀ ਕਿ ਆਹ ਕੁਛ ਹੁੰਦਾ, ਬਦਲਿਆ ਤੁਹਾਡੇ ਰਾਜ 'ਚ ਵੀ ਨੀਗਾ ਕੁਛ, ਤੁਹਾਡੇ ਰਾਜ 'ਚ ਵੀ ਉਹਦੇ ਨਾਲੋਂ ਵੱਧ ਕਾਰੇ ਸਾਹਮਣੇ ਆਉਣ ਲੱਗ ਗਏ। ਅੰਦਰ 5G ਨੈਟ, ਅੰਦਰ ਵਧੀਆ ਮੋਬਾਇਲ, ਵਧੀਆ ਚਿੱਟੀਆਂ ਦੁੱਧ ਧੋਤੀਆਂ ਲਾਈਟਾਂ, ਹਨੇਰੇ 'ਚ ਵੀ ਵਧੀਆ ਪਹੁੰਚ ਕੇ, ਹਾਂ ਕੈਮਰੇ 'ਚ ਬੰਦਾ ਚੰਗੀ ਤਰ੍ਹਾਂ ਦਿਖੇ, ਤੇ ਮੀਟਿੰਗਾਂ ਤੇ ਕਤਲ ਤੇ ਪ੍ਰੈਸ ਕਾਨਫਰੰਸਾਂ ਤੇ ਇੰਟਰਵਿਊ, ਆਹ ਸਾਰਾ ਕੁਝ ਅੰਦਰੋਂ ਹੋ ਰਿਹਾ। ਇਹਦਾ ਮਤਲਬ ਕਿਹੜਾ ਬਦਲਾਅ ਜਨਾਬ? ਇਹ ਬਦਲਾਅ ਪੰਜਾਬ ਨੇ ਨਹੀਂ ਮੰਗਿਆ। ਜੀ।